व्यूअर्स वेलकम बैक नो प्रोग्राम। सो व्यूअर्स गलबात करन जा रहे हैं कि इस ਵੇਲੇ ਅਮਰੀਕਾ ਦੇ ਸੰਬੰਧ ਕੈਨੇਡਾ ਅਤੇ ਯੂਰਪ ਸਮੇਤ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨਾਲ ਵਿਗਾੜ ਵਾਲੇ ਬੰਦੇ ਜਾ ਰਹੇ ਨੇ ਔਰ ਚੁਣੇ ਹੋਏ ਨੁਮਾਇੰਦਿਆਂ ਵਿੱਚ ਵੀ ਜਿਹੜੀ ਇਹ ਨਫ਼ਰਤੀ ਮਾਹੌਲ ਦੇਖਿਆ ਜਾ ਸਕਦਾ ਔਰ ਪਿਛਲੇ ਦਿਨੀ ਜਮਨ ਉੱਪਰ ਬੰਬਾਰੀ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਦੀ ਕਰਵਾਈ ਗਈ ਔਰ ਸਿਗਨਲ ਚੈਟ ਰਾਹੀਂ ਲੀਕ ਹੋਣ ਦੀ ਖਬਰ चर्चा का विषय है। सो इस संबंधी जदों यूके दी स्काई न्यूज़ टैलीविजन के रिपोर्टर ने कांग्रेस वूमैन ग्रीन तो सवाल पूछया तां भड़की हुई कांग्रेस वूमैन ने पत्रकार नूं कहा कि तू इत्थे की कर रहा, गो बैक यूर कंट्री। सो इस बारे आपां गलबात करन जा रहे हैं और नाल ही जिहड़े तुहाडे लाइव मैसेज ने वो भी आपां सांझे करन जा रहे हैं। सो असीं चाहांगे कि तुसीं इसी तरह बने रहना देखण सुणन लई एंड लिखण लई तुहाडा सब दा बहुत बहुत धन्नवाद जी। डॉक्टर साहब की विचार ने? देखो पिछले आलमोस्ट 2 दिन तो ਜਿਹੜਾ ਮੁੱਦਾ ਅਮਰੀਕਨ ਮੀਡੀਆ 'ਚ ਵੀ ਔਰ ਇੰਟਰਨੈਸ਼ਨਲ ਮੀਡੀਆ 'ਚ ਵੀ ਛਾਇਆ ਹੋਇਆ ਉਹ ਇੱਕ ਬੜੀ ਜਿਹੜੀ ਗੁਪਤ ਡਿਫੈਂਸ ਮੀਟਿੰਗ ਜਿਹੜੀ ਕਿ ਯਮਨ ਦੇ ਉੱਤੇ ਯਮਨ ਦੇ ਹੁਤੀ ਵਿਦਰੋਹੀਆਂ ਦੇ ਉੱਤੇ ਅਮਰੀਕਨ ਜਿਹੜੀਆਂ ਟਾਰਗੇਟ ਤੇ ਉਹਨਾਂ ਨੂੰ ਲੈ ਕੇ ਬੰਬਾਰੀ ਕੀਤੀ ਗਈ ਉਸ ਨਾਲ ਸੰਬੰਧਿਤ ਸੀ। ਔਰ ਇਹ ਬੇਸ਼ੱਕ ਕੌਨਫੀਡੈਂਸ਼ੀਅਲ ਮੀਟਿੰਗ ਸੀ ਡਿਫੈਂਸ ਕਮੇਟੀ ਦੇ ਥੱਲੇ ਜਿਸ ਦੇ ਵਿੱਚ ਪ੍ਰੋਮੀਨੈਂਟ ਉਹਨਾਂ ਦੇ ਜਿਹੜੇ ਇਨਸਾਈਡਰ ਉਹੀ ਸ਼ਾਮਲ ਸੀ ਔਰ ਇਸ ਨੂੰ ਸਿਗਨਲ ਦੀ ਜਿਹੜੀ ਐਪ ਰਾਹੀਂ ਡਿਸਕਸ ਕੀਤਾ ਜਾ ਰਿਹਾ ਸੀ। ਪਰ ਉਹ ਸਿਗਨਲ ਚੈਟ ਦੇ ਵਿੱਚ ਬਾਈ ਮਿਸਟੇਕ ਜਿਹੜੀ ਕਿਸ ਲੈਵਲ ਤੇ ਹੋਈ ਜਿਹਦੀ ਇਨਵੈਸਟੀਗੇਸ਼ਨ ਦੀ ਮੰਗ ਹੁਣ ਡੈਮੋਕ੍ਰੈਟ ਔਰ ਦੂਸਰੇ ਸੈਨੇਟ 'ਚ ਵੀ ਕਰ ਰਹੇ ਨੇ ਔਰ ਵਿਦਨ ਵੀ ਐਂਬੈਰਸਮੈਂਟ ਹੋਈ ਹੈ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਨੂੰ। ਉਸ ਚੈਟ ਦੇ ਵਿੱਚ ਉਹਨਾਂ ਨੇ ਦਾ ਐਟਲਾਂਟਿਕ ਜਿਹੜੀ ਪਬਲੀਕੇਸ਼ਨ ਹੈ ਉਹਨਾਂ ਦੇ ਐਡੀਟਰ ਇਨ ਚੀਫ ਜੈਫਰੀ ਗੋਲਡਬਰਗ ਨੂੰ ਵੀ ਐਡ ਕਰ ਲਿਆ। ਉਹਨੇ ਕਿਹਾ ਜੈਫਰੀ ਗੋਲਡਬਰਗ ਦਾ BBC ਨਾਲ ਇੰਟਰਵਿਊ ਸੀ ਕਿ ਪਹਿਲਾਂ ਤਾਂ ਮੈਂ ਸਮਝਿਆ ਵੀ ਹੌਕਸ ਹੈ, ਫਿਰ ਮੈਨੂੰ ਲੱਗਾ ਵੀ ਜਾਲੀ ਜਿਹਾ ਗਰੁੱਪ ਹੈ, ਪਰ ਕਹਿੰਦਾ ਜਦੋਂ ਉਹਦੀ ਕਾਰਵਾਈ ਸ਼ੁਰੂ ਹੋਈ ਤੇ ਮੈਂ ਇਹ ਰਿਅਲਾਈਜ਼ ਕੀਤਾ ਕਿ ਵੀ ਇਹ ਤਾਂ ਬਹੁਤ ਟੌਪ ਨੌਚ ਜਿਹੜੀ ਹੈ ਡਿਫੈਂਸ ਮੀਟਿੰਗ ਚੱਲ ਰਹੀ ਹੈ ਔਰ ਉਹ ਅਜੇ ਅਟੈਕ ਨਹੀਂ ਸੀ ਹੋਏ, ਦੇ ਵਰ ਡਿਸਕਸਿੰਗ ਕਿ ਕਿੱਥੇ ਕਿੱਥੇ ਕਰਨੇ ਨੇ। ਸੋ ਜਿਉਂ ਹੀ ਇਹ ਗੱਲ ਸਾਹਮਣੇ ਆਈ ਬਹੁਤ ਇਸ ਦੇ ਉੱਤੇ ਵਾਵੇਲਾ ਮਚਿਆ ਔਰ ਹਾਲਾਂ ਟਰੰਪ ਨੇ ਔਰ ਦੂਸਰਿਆਂ ਨੇ ਉਹਨੂੰ ਡਿਫੈਂਡ ਕਰਨ ਦੀ ਵੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਕਿ ਦਿਸ ਵਾਜ਼ ਨਾਟ ਏ ਕਲਾਸੀਫਾਈਡ ਥਿੰਗ ਐਂਡ ਇਹ ਉਹ ਔਰ ਲੇਕਿਨ ਇਹ ਇੱਕ ਵੱਡਾ ਇਸ਼ੂ ਹੈ। ਹੁਣ ਇਸ ਇਸ਼ੂ ਦੇ ਉੱਤੇ ਜਿਹੜਾ ਹਾਲਾਂ ਇਹ ਇੱਕ ਐਂਬੈਰਸਿੰਗ ਇਸ਼ੂ ਹੈ ਔਰ ਜਿਵੇਂ ਸੈਨੇਟ ਕਮੇਟੀ 'ਚ ਤੁਲਸੀ ਗੈਬਰਡ ਔਰ FBI ਚੀਫ ਨੂੰ ਵੀ ਕਾਫੀ ਗ੍ਰਿਲ ਕੀਤਾ ਗਿਆ ਇਸ ਮੁੱਦੇ 'ਤੇ। ਹੁਣ ਜਿਹੜੀ ਜਾਰਜੀਆ ਤੋਂ ਕਾਂਗਰਸ ਵੂਮੈਨ ਮਾਰਜੋਰੀ ਟੇਲਰ ਗ੍ਰੀਨ ਉਹਨੇ ਕੋਈ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ UK ਸਕਾਈ ਨਿਊਜ਼ ਟੈਲੀਵਿਜ਼ਨ ਦੇ ਜਿਹੜਾ ਰਿਪੋਰਟਰ ਸੀ ਉਸ ਨੇ ਇਹਨੂੰ ਬੀਬੀ ਨੂੰ ਜਿਹੜੀ ਕਿ ਟਰੰਪ ਸਪੋਰਟਰ ਹੈ ਔਰ ਰਿਪਬਲਿਕਨ ਹੈ ਜਾਰਜੀਆ ਤੋਂ ਰਿਪਰੈਜ਼ੈਂਟ ਕਰਦੀ ਹੈ ਉਸ ਨੂੰ ਪੁੱਛ ਲਿਆ ਕਿ ਵੀ ਇਹ ਜਿਹੜਾ ਸਿਗਨਲ ਚੈਟ ਜਿਹੜੀ ਲੀਕ ਹੋਈ ਇਹਦੇ ਬਾਰੇ ਤੇਰਾ ਕੀ ਖਿਆਲ ਹੈ। ਔਰ ਇਸ ਦੇ ਉੱਤੇ ਬੀਬੀ ਜੀ ਭੜਕ ਗਏ। ਉਹਨਾਂ ਨੇ ਉਹਨੂੰ ਪੁੱਛਿਆ ਕਿ ਵੀ ਫਰੋਮ ਵੇਅਰ ਯੂ ਆਰ, ਉਹਨਾਂ ਨੇ ਕਿਹਾ ਜੀ ਮੈਂ UK ਤੋਂ ਹਾਂ ਔਰ ਇਸ ਦੇ ਉੱਤੇ ਉਹਨੇ ਕਿਹਾ ਕਿ ਵੀ ਵੀ ਡੋਂਟ ਗਿਵ ਏ ਕ੍ਰੈਪ about your opinion and your reporting. Why don't you go back to your country where you have a major migrant problem? ਹੁਣ ਇੱਕ ਇਹ ਮਾਹੌਲ ਨੂੰ ਦਰਸਾ ਰਿਹਾ, ਇਹ ਨਹੀਂ ਹੈ ਕਿ ਵੀ ਅਸੀਂ ਕੋਈ ਨੈਗੇਸ਼ਨ ਕਰ ਰਹੇ ਹਾਂ, ਅਸੀਂ ਇਹ ਦੱਸ ਰਹੇ ਹਾਂ ਕਿ ਵੀ ਉਹ ਮੁਲਕ ਜਿੱਥੇ ਫਸਟ ਅਮੈਂਡਮੈਂਟ ਵਿਚਾਰਾਂ ਦੀ ਆਜ਼ਾਦੀ ਇਹ ਸਾਰੀਆਂ ਚੀਜ਼ਾਂ ਮੀਡੀਆ ਇੱਕ ਆਪਣੇ ਆਪ 'ਚ ਇੱਕ ਅਹਿਮੀਅਤ ਰੱਖਦਾ ਹੈ। ਕਾਂਗਰਸ ਵੂਮੈਨ ਚੁਣੀ ਹੋਈ ਨੁਮਾਇੰਦਾ ਹੁਣ ਉਹ ਜਿਹੜਾ UK ਦਾ ਸਕਾਈ ਚੈਨਲ ਦਾ ਰਿਪੋਰਟਰ ਹੈ ਉਹ ਪੂਰਾ ਕ੍ਰੈਡੈਂਸ਼ੀਅਲਸ ਦੇ ਨਾਲ ਅਮਰੀਕਾ 'ਚ ਹੈ, ਉਹਦੀ ਡਿਊਟੀ ਹੈ ਔਰ ਉਹਦਾ ਇੱਕ ਪੱਤਰਕਾਰ ਦੇ ਤੌਰ ਤੇ ਸਵਾਲ ਪੁੱਛਣਾ ਕੁਛ ਵੀ ਪੁੱਛਿਆ ਜਾ ਸਕਦਾ ਔਰ ਪ੍ਰੈਜ਼ੀਡੈਂਟ ਟਰੰਪ ਖੁਦ ਹੈਂਡਲ ਕਰਦੇ ਨੇ ਔਰ ਜਿੰਨੀਆਂ ਜ਼ਿਆਦਾ ਅਸੀਂ ਦੇਖਦੇ ਹਾਂ ਵਾਈਟ ਹਾਊਸ ਦੀ ਆਪਣੀ ਬਰੀਫਿੰਗ ਹੁੰਦੀ ਹੈ, ਸਟੇਟ ਡਿਪਾਰਟਮੈਂਟ ਦੀ ਆਪਣੀ ਹੁੰਦੀ ਹੈ, ਪਰ ਇਸ ਲੈਵਲ ਤੇ ਜਾ ਕੇ ਈਵਨ ਉਹਨੂੰ ਕਹਿਣਾ ਜਾ ਕੇ ਉੱਥੇ ਆਪਣੀ ਮਾਈਗ੍ਰੈਂਟ ਪ੍ਰੋਬਲਮ ਸੋਲਵ ਕਰੋ ਔਰ ਇੱਥੇ ਤੂੰ ਕਰ ਕੀ ਰਿਹਾ ਹੈ, ਆਪਣੇ ਘਰ ਜਾ। ਔਰ ਇਹ ਕਹਿ ਕੇ ਉਹਨਾਂ ਨੇ ਜਿਹੜਾ she continued and said you should care about your own borders. Do you care about people from your country? What about the women who are raped by migrants? ਹੁਣ ਮਤਲਬ ਜਿਹੜਾ ਪ੍ਰੋਪੇਗੈਂਡਾ ਜਾਂ ਪ੍ਰਚਾਰ ਇੱਥੋਂ ਦੇ ਹਵਾਲੇ ਨਾਲ ਉਹ ਤੁਸੀਂ ਔਰ ਇੱਕ ਰਿਪੋਰਟਰ ਨੂੰ ਇਸ ਲਈ ਵੀ ਉਹਨੇ ਸਵਾਲ ਪੁੱਛਿਆ ਔਰ
ਇਹ ਕਹਿ ਕੇ ਉਹਨੂੰ ਫਲਿਪ ਕੀਤਾ ਉਹਨੇ ਤੇ ਇੱਕ ਅਮਰੀਕਨ ਜਰਨਲਿਸਟ ਵੱਲ ਕਰਕੇ ਕਿਹਾ ਕਿ ਨਾਓ ਆਈ ਵਿਲ ਆਨਸਰ ਯੋਰ ਕੁਐਸਚਨ। ਪਰ ਤੁਸੀਂ ਡੀਸੈਂਸੀ ਵੀ ਅਮਰੀਕਨਾਂ ਦੀ ਦੇਖੋ, ਜਿਹੜਾ ਅਮਰੀਕਨ ਰਿਪੋਰਟਰ ਹੈ ਉਹ ਪਹਿਲਾਂ ਕਹਿੰਦਾ ਵੀ ਪਹਿਲਾਂ ਆਨਸਰ ਹਿਸ ਕੁਐਸਚਨ। ਇਹ ਹੈ ਜਦੋਂ ਤੁਸੀਂ ਜਰਨਲਿਸਟਿਕ ਐਥਿਕਸ ਉਹਨੂੰ ਲੱਗਾ ਵੀ ਇਹ ਮੇਰੀ ਬਰਾਦਰੀ ਹੈ, ਜਰਨਲਿਸਟ ਬਰਾਦਰੀ ਹੈ, ਔਰ ਦੂਸਰਾ ਉਹਨੂੰ ਇਨਸਲਟ ਕੀਤਾ ਹੈ, ਹਿਊਮਿਲੇਟ ਕੀਤਾ ਹੈ। ਔਰ ਇਸ ਦੇ ਉੱਤੇ ਜਿਹੜਾ ਉਹਨੂੰ ਤਾਂ ਇਹ ਕਹਿ ਕੇ ਕਿ ਯੂ ਆਰ ਡਨ, ਆਈ ਡੋਂਟ ਕੇਅਰ ਅਬਾਊਟ ਯੂਰ ਫੇਕ ਨਿਊਜ਼, ਇਹ ਯੂਕੇ ਵਾਲਿਆਂ ਨੂੰ ਕਿਹਾ। then she proceeded to American journalist and urged him to ask questions instead. He, however, asked her to answer the British journalist questions, to which Mrs. Green said she was not answering the question because I don't care about her net. Oh, we did see UK wadi. I don't care about her network. And if you would like to ask, I can answer. ਤੂੰ ਦੱਸ ਕੀ ਹੈ, ਮੈਂ ਉਹਨੂੰ ਕੇਅਰ ਹੀ ਨਹੀਂ ਕਰਦੀ। ਔਰ ਇਹ ਜਿਹੜਾ ਆਪਣੇ ਆਪ ਦੇ ਵਿੱਚ ਮੈਂ ਸਮਝਦਾ ਵੀ ਜਿਸ ਲੈਵਲ ਦੇ ਉੱਤੇ ਇਹ ਸਾਰੀ ਗੱਲ ਜਾ ਰਹੀ ਹੈ, ਔਰ ਇਸ ਗੱਲ ਦਾ ਇਹਨਾਂ ਨੂੰ ਹੁਣ ਫਿਕਰ ਵੀ ਸ਼ੁਰੂ ਹੋ ਗਿਆ ਕਿ ਵੀ ਟਰੰਪ ਦੀ ਪੋਪੂਲੈਰਿਟੀ ਹੁਣ ਸਟੇਟ ਆਫ ਪੈਨਸਿਲਵੇਨੀਆ ਦੇ ਵਿੱਚ ਕੋਈ ਇਲੈਕਸ਼ਨ ਸੀ ਅਸੈਂਬਲੀ ਜਾਂ ਉਹਨਾਂ ਦੀ ਸੈਨੇਟ ਦੀ, ਜਿਹੜੇ ਬਿਲਕੁਲ ਰਿਪਬਲਿਕਨ ਡਿਸਟ੍ਰਿਕਟ ਸੀ, ਫਾਰਮਿੰਗ ਕਮਿਊਨਿਟੀ ਹੈ, ਉਹ ਸੀਟਾਂ ਲੂਜ਼ ਕੀਤੀਆਂ ਨੇ ਉਹਨਾਂ ਨੇ। ਸੋ ਉਹਨਾਂ ਨੂੰ ਇਹ ਫੀਅਰ ਹੈ ਕਿ ਵੀ ਜਿਹੜੀ ਇਸ ਵੇਲੇ ਘਟ ਰਹੀ ਉਹਨਾਂ ਦੀ, ਕਿਉਂਕਿ ਜੌਬ ਸਿਚੁਏਸ਼ਨ ਵੀ ਹੈ ਔਰ ਇਹ ਜਿਹੜੇ ਟੈਰਿਫਸ ਵਗੈਰਾ ਅਜੇ 2 ਅਪ੍ਰੈਲ ਤੋਂ ਬਾਅਦ ਪਤਾ ਲੱਗਣਾ ਹੈ ਕਿ ਸੂਰਜ ਕਿਹੜੇ ਪਾਸਿਓਂ ਕਿਹੜੇ ਮੁਲਕ ਲਈ ਚੜ੍ਹੇਗਾ। ਭਾਰਤ ਵਾਲਿਆਂ ਨੇ ਵੀ ਆਪਣੀਆਂ ਧੋਤੀਆਂ ਧਾਤੀਆਂ ਜਿਹੜੀਆਂ ਖਿੱਚ ਕੇ ਬੰਨੀਆਂ ਹੋਈਆਂ ਕਿ ਵੀ ਕਿੱਧਰ ਨੂੰ ਭੱਜਣਾ ਪੈਣਾ। ਔਰ ਇਹੀ ਹਾਲ ਯੂਰਪ ਦੇ ਹਵਾਲੇ ਨਾਲ ਵੀ, ਜਿਹੜਾ ਜਰਮਨ ਵੀ ਜਿਹੜਾ ਅੜਨਾ ਸ਼ੁਰੂ ਹੋਇਆ ਹੈ, ਯੂਕੇ ਵਾਲੇ ਵੀ ਜਿਹੜੇ ਨੇ, ਉਧਰ ਯੂਕਰੇਨ ਵਾਲਾ ਵੀ ਮੁੱਦਾ ਫਸਿਆ ਹੋਇਆ, ਕੋਈ ਪੀਸ ਡੀਲ ਰਸ਼ੀਆ ਜਿਹੜਾ ਉਹ ਬਿਲਕੁਲ ਉਹ ਕਹਿੰਦਾ ਜੀ ਮੈਂ ਬਲੈਕ ਸੀ ਡੀਲ ਤਾਂ ਕਰ ਲਾਂਗਾ ਪਰ ਜਿਹੜੀਆਂ ਮੇਰੇ ਤੇ ਸੈਂਕਸ਼ਨਸ ਲਾਈਆਂ ਉਹ ਹਟਾਓ। ਸੋ ਕੁਆਇਟ ਏ ਚੈਲੰਜਸ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਨਮਾਲ ਜੀ ਵੀ, ਔਰ ਇਸੇ ਤਰ੍ਹਾਂ ਜਸ ਸਿੰਘ ਜੀ ਵੀ, ਫਿਰ ਮਨਜੂਰ ਕੋਇਨੂਰ ਜੀ ਵੀ, ਬਿੱਲਾ ਸੋਇਤਾ ਜੀ ਵੀ, ਔਰ ਇਸੇ ਤਰ੍ਹਾਂ ਕੁਲਦੀਪ ਕੌਰ ਜੀ ਵੀ, ਬਲਜੀਤ ਵਰੈਤ ਜੀ ਵੀ, मोहम्मद आसिम चौधरी जी भी, और इसी तरह मस्तान सिंह उन्होंने मोहम्मद असलम जी ने किया प्रेयर्स फॉर फ्रीडम खालिस्तान एट द अर्लीस्ट। बहुत बहुत शुक्रिया। बिल्कुल। फिर इसी तरह परमिंदर जी, जसकीरत सिंह जी भी, फिर इसी तरह सतनाम सिंह जी भी, अवतार सिंह जी भी, अमरजीत सिंह सैनी जी भी, और सुखजीवन बच्चू जी भी, और सिंह गरचा जी भी, जतिंदर सिंह जी, अमन सिंह खालसा जी भी, मोहम्मद अजमत जी भी, और इसी तरह इंद्रजीत सिंह संधू जी भी, जसवीर सिंह बराड़ जी भी, लाडी सिंह जी भी, सतनाम सिंह जी भी, पन्नू जी भी, और इसी तरह मुख्तियार अली भट्टी जी। ये कहते हैं डॉक्टर साहब आपका प्रोग्राम बहुत अच्छा है, अल्लाह ताला खालिस्तान कश्मीर और फ़लस्तीन को बहुत जल्दी आज़ादी नसीब करे, और हमारी दुआ है आप साहब के साथ। आमीन आमीन। हाँ जी, बहुत शुक्रिया मुख्तार अली भट्टी जी। जी पन्नू जी, बिलाल अहमद जी भी हेलो कहते हैं डॉक्टर साहब। सिस्टर नीलम कौर जी, टुडे इज हेयर जुम्मा, सो जुम्मा मुबारक, दिस इज द लास्ट फ्राइडे होली मंथ ऑफ रमजान। हाँ, बहुत बहुत रमजान मुबारक ਤੁਹਾਡੇ ਅਜੇ ਕਿਉਂਕਿ ਜੁਮਾ ਚੜ ਚੁੱਕਾ ਹੈ, ਸਾਡੇ ਜੁਮੇ ਰਾਤ ਹੈ। हाँ जी, पर शुक्रिया सानू दसन दे लिए। बिल्कुल। साजिद मान जी भी, और इसी तरह राजनप्रीत सिंह जी भी, इंद्रप्रीत सिंह जी भी, और बिलाल अहमद जी कहते हैं डॉक्टर साहब सुना है कि यूएसए में इंडियन रॉ पर बैन की बातें हो रही हैं, और एक बात नेक्स्ट वीक पुतिन इंडिया का विजिट कर रहा है। डॉक्टर साहब ब्रिक्स का क्या फ्यूचर है? ਬਿਲਾਲ ਸਾਹਿਬ ਤੁਸੀਂ ਬਿਲਕੁਲ ਠੀਕ ਕਿਹਾ। ਅਸੀਂ ਕੱਲ ਡਿਸਕਸ ਕੀਤਾ ਸੀ, US ਸਰਫ ਨੇ ਜਿਹੜੀ ਆਪਣੀ 98 ਪੇਜ ਰਿਪੋਰਟ ਫਰੀडम ਰਿਲੀਜੀਅਸ ਫਰੀडम ਤੇ ਦਿੱਤੀ ਹੈ, ਉਹਦੇ 'ਚ ਉਹਨਾਂ ਨੇ ਜਿੱਥੇ ਇੰਡੀਆ ਨੂੰ ਕੰਟਰੀ ਆਫ ਪਾਰਟਿਕੂਲਰ ਕੰਸਰਨ ਐਲਾਨਣ ਦੀ ਮੰਗ ਕੀਤੀ ਹੈ, ਉੱਥੇ ਉਹਨਾਂ ਨੇ ਜਿਹੜਾ ਨੈਸ਼ਨਲ ਕ੍ਰਾਈਮ ਇਹਨਾਂ ਨੇ ਕੀਤਾ ਗੁਰਪਤਵੰਤ ਪੰਨੂ ਮਰਡਰ ਪਲਾਟ ਦਾ, ਇਸ ਨੂੰ ਆਧਾਰ ਬਣਾ ਕੇ US ਸਰਫ ਰਿਪੋਰਟ 'ਚ ਮੰਗ ਕੀਤੀ ਗਈ ਹੈ ਕਿ ਰਾਹ ਦੇ ਉੱਤੇ ਪਾਬੰਦੀਆਂ ਲਾਈਆਂ ਜਾਣ, ਸੈਂਕਸ਼ਨਸ ਲੱਗਣ। ਸੋ ਇਹ ਤੁਸੀਂ ਬਿਲਕੁਲ ਠੀਕ ਕਿਹਾ। ਦੂਸਰਾ, ਮੈਂ ਵੀ ਅੱਜ ਹੀ ਇਹ ਖਬਰਾਂ 'ਚ ਦੇਖਿਆ ਕਿ ਰਸ਼ੀਅਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਜੀ ਮੈਂ ਇੰਡੀਆ ਜਾ ਰਿਹਾ, ਔਰ ਇੰਡੀਆ ਨੇ ਵੀ ਕਿਹਾ ਅਸੀਂ ਤਿਆਰੀਆਂ ਕਰ ਰਹੇ ਹਾਂ।
ਸੋ ਮੈਨੂੰ ਲੱਗਦਾ ਹੈ ਵੀ ਇਹਨਾਂ ਨੂੰ ਇਹ ਲੱਗਦਾ ਹੈ ਵੀ 2 ਅਪ੍ਰੈਲ ਨੂੰ ਇਹਨਾਂ ਦਾ ਹਾਲ ਬੁਰਾ ਹੋਣਾ ਹੈ, ਟੈਰਿਫ ਲੱਗਣੇ ਨੇ। ਸੋ ਆਲਰੇਡੀ ਚੀਨ ਵੱਲ ਵੀ ਝੁਕੇ ਹੋਏ ਨੇ ਔਰ ਰਸ਼ੀਆ ਵੱਲ ਵੀ। ਔਰ ਜੇ ਅਮਰੀਕਾ ਨੇ ਠੁੱਡ ਟਿਕਾ ਕੇ ਮਾਰਿਆ ਇਹਨਾਂ ਨੂੰ ਤਾਂ ਫਿਰ ਜ਼ਾਹਰ ਹੈ ਕਿ ਬ੍ਰਿਕਸ ਤੋਂ ਬਿਨਾ, ਕਿਉਂਕਿ ਆਲਰੇਡੀ ਚਾਈਨਾ ਰਸ਼ੀਆ ਦੀ ਸ਼ਰਨ 'ਚ ਤਾਂ ਜਾ ਹੀ ਰਹੇ ਨੇ, ਬਿਲਕੁਲ, ਲੇਕਿਨ 2 ਅਪ੍ਰੈਲ ਤੋਂ ਬਾਅਦ ਬਹੁਤ ਸਾਰੀ ਪਿਕਚਰ ਕਲੀਅਰ ਹੋਏਗੀ। बिल्कुल मोहम्मद याकूब जी भी आए ने और कहते हैं जी डॉक्टर साहब बिलाल अहमद ने सही बोला है कि टुडे इज जुम्मा एंड लास्ट जुम्मा ऑफ होली मंथ ऑफ रमज़ान उल और मुबारक रहे रमज़ान उल मुबारक। हाँ जी, सो इसी तरह मनजीत सिंह मठारू जी भी मुबारक मोहम्मद याकूब जी। हाँ जी, ये भी फतेह बुलांदे ने और कहते टीवी 84 जिंदाबाद खालसा विनिंग द पीस एंड पावर इन द वर्ल्ड पॉलिटिक्स USA love to support खालसा true पंथ of humanity। ਮਨਜੀਤ ਸਿੰਘ ਮਠਾਰੂ ਜੀ ਸਾਡੇ ਪੁਰਾਣੇ ਵਿਊਅਰ ਨੇ ਔਰ ਹਮੇਸ਼ਾ ਹੀ ਹੌਸਲੇ ਵਾਲੀਆਂ ਗੱਲਾਂ ਕਰਦੇ ਨੇ। ਬਹੁਤ ਬਹੁਤ ਸ਼ੁਕਰੀਆ ਮਠਾਰੂ ਸਾਹਿਬ। मोहम्मद जॉनस जी भी कहते हैं कि डॉक्टर अमरजीत जी को और नीलम कौर को भी सलाम, लाहौर से खालिस्तान ज़रूर बनेगा इंशाल्लाह। और फिर इस तरह मोहम्मद याकूब जी बिलाल जी ਨੂੰ ਕਹਿੰਦੇ ਸਾਹਿਬ ਐਸ਼ਲਾ ਜੀ ਨੇ ਇਹ ਕਿਹਾ ਕਿ ਜੀ ਅਸੀਂ UK ਗਰੂਮਿੰਗ ਗੈਂਗ ਕੇਸ ਬਾਰੇ ਗੱਲ ਨਹੀਂ ਕਰਦੇ, ਫੇਅਰ ਰਿਪੋਰਟਿੰਗ ਨਹੀਂ ਹੈ। ਐਸ਼ਲਾ ਜੀ ਤੁਸੀਂ ਨਾਲ ਜੁੜੇ ਨਹੀਂ ਹੋਵੋਗੇ, ਜਿਹੜਾ ਵੀ ਇਸ਼ੂ ਕੋਈ ਹੁੰਦਾ ਹੈ ਉਸ 'ਤੇ ਅਸੀਂ ਗੱਲ ਕਰਦੇ ਹਾਂ ਔਰ ਇਹ ਤੁਹਾਡਾ ਆਪਣਾ ਪਾਰਟ ਹੈ ਵੀ ਤੁਸੀਂ ਨੈਗੇਟਿਵਿਟੀ ਵਾਲੀਆਂ ਗੱਲਾਂ 'ਚੋਂ ਜ਼ਿਆਦਾ ਸਵਾਦ ਲੈਂਦੇ ਹੋ। अमर सिंह जी भी और इसी तरह मोहम्मद याकूब जी भी वाघा बॉर्डर पर कहते खालिस्तान का फ्लैग लहराना चाहिए ना कि इंडिया का फ्लैग। मोहम्मद याकूब जी बस वेट करो। बिलाल अहमद जी भी कहते डॉक्टर साहब खालिस्तान जब वजूद में आएगा तो रन ऑफ कच्छ से लेकर पोर्ट कासिम तक खालिस्तान की होगी और इंडियन गुजरात पोर्ट भी खालिस्तान का होगा, टेंशन नॉट। हाँ बिलाल साहब, ये अजे असी पत्ते खोले नहीं है, इसलिए ਜਿਹੜੇ ਲੈਂਡ ਲੌਕਡ ਵਾਲਿਆਂ ਦੀ ਆਰਗੂਮੈਂਟ ਹੈ ਉਹਨੂੰ ਹੀ ਅਸੀਂ ਕਾਊਂਟਰ ਕਰ ਰਹੇ ਸੀ, ਲੇਕਿਨ ਤੁਸੀਂ ਬਿਲਕੁਲ ਠੀਕ ਫਰਮਾਇਆ, ਅਲਟੀਮੇਟ ये साड़ी पहुंच ही होएगा। याकूब जी कहते हैं कितने अफसोस की बात है कि कश्मीर और खालिस्तान पर इंडिया का फ्लैग लहराना है। और इसी तरह इंडियन ऑक्यूपाइड ने जी सुरमुख मुंद्रा जी भी, राम सिंह जी भी, बिलाल अहमद जी भी और इसी तरह मोहम्मद याकूब जी भी ये कहते बहुत बहुत शुक्रिया कहते ने बिलाल जी नूं। और मनप्रीत सिंह कहते हैं कि डॉक्टर साहब जी तुसी बहुत वधिया काम कर रहे हो और डॉक्टर साहब जी वाहिगुरू जी तुहानूं चढ़दी कला करन, चढ़दी कला च रखन ते लंबी उम्र बख्शे। वीरां दा साथ और अरदास यही साडा सरमाया। हाँ जी, कहते खालिस्तान विच तुहाडा बहुत वड्डा योगदान होएगा। सो इसी तरह मोहम्मद याकूब जी भी कम पता नहीं कहते गोल्डन टेंपल यानी दरबार साहब पर खालिस्तान का फ्लैग लहराना चाहिए, इंडिया का को बड़ी तकलीफ है इस बात की। सो दरबार साहब पर खालिस्तान का फ्लैग। और ਮੁਹੰਮਦ ਯਾਕੂਬ ਜੀ ਜਿਹੜੇ ਸਾਡੇ ਧਾਰਮਿਕ ਅਦਾਰੇ ਨੇ ਦਰਬਾਰ ਸਾਹਿਬ ਜਾਂ ਅਕਾਲ ਤਖਤ, ਉੱਥੇ ਆਲਰੇਡੀ 2 ਫਲੈਗ ਲਹਿਰਾਉਂਦੇ ਨੇ, ਮੀਰੀ ਤੇ ਪੀਰੀ ਜੀ। ਔਰ ਇਹ ਗੁਰੂਆਂ ਦੇ ਅਸਥਾਨ ਨੇ। ਉਹ ਹਮੇਸ਼ਾ ਹੀ ਜਦੋਂ ਇਹਨਾਂ ਨੇ ਹਮਲਾ ਕੀਤਾ, ਇਹਨਾਂ ਨੇ ਤਾਂ ਸਮਝਿਆ ਸੀ ਵੀ ਇਹਨਾਂ ਨੇ ਢਾਹ ਕੇ ਬਿਲਡਿੰਗ ਨੂੰ ਔਰ ਦੂਸਰਾ ਕਰਤਾ, ਪਰ ਉਹ ਸਾਡੇ ਨਿਸ਼ਾਨ बुलंद ने, वो सदा लहराते रहेंगे और लहरा रहे हैं आज भी। बिल्कुल। हंग सिंह जी भी और मोहम्मद याकूब जी कहते इंडिया को हाँ जी इतने हो गया ना, मिश्रा सिंह जी भी और फिर इसी तरह नुपा जी भी कहते डॉक्टर साहब श्री गुरु नानक देव जी की लाइफ ते एक सैगमेंट करया करो। ਨੂਪਾ ਜੀ ਪ੍ਰੋਜੈਕਟ ਤਾਂ ਸਾਡੇ ਮਾਈਂਡ 'ਚ ਕਈ ਨੇ, ਸਿੱਖ ਹਿਸਟਰੀ ਨੂੰ ਵੀ ਰੀਟਰੇਟ ਕਰਨ ਦਾ, ਪਰ ਹਾਲ ਦੀ ਘੜੀ ਜ਼ਿਆਦਾ ਫੋਕਸ ਪੋਲੀਟੀਕਲ ਐਕਟਿਵਿਜ਼ਮ 'ਤੇ ਹੈ, ਪਰ ਲੌਂਗ ਟਰਮ ਇਸ ਕਿਸਮ ਦਾ ਜ਼ਰੂਰ ਮਾਈਂਡ 'ਚ ਹੈ। ਗੁਰਬਾਣੀ ਦੀ ਇੰਟਰਪ੍ਰੀਟੇਸ਼ਨ ਵੀ ਔਰ ਸਿੱਖ ਹਿਸਟਰੀ 5.5 ਸਦੀਆਂ ਦੀ, ਉਸ ਨੂੰ ਮੌਜੂਦਾ ਕੰਟੈਕਸਟ ਦੇ ਵਿੱਚ ਸਮਝਣ ਦੀ। मोहम्मद याकूब जी भी आज नहीं तो कल की कहते ने जागिन फिर मिलेंगे। हाँ जी, फिर मिलेंगे। उन्होंने कहा कि रब ने जिंदगी रही तो फिर मिलेंगे। और क्रेजी कूल जी भी और बलबीर सिंह टवाना जी भी, सब का बहुत बहुत शुक्रिया। इस अपने व्यूअर्स को लेने इजाजत। व्यूअर्स सारे प्रोग्राम का समा इत्थे मुकदा। तुसीं अपनी राय ते सुझाव सानूं भेजना भुलना साडे इस पते ते SOS@TV ते असीं अपना प्रोग्राम लैके फिर दोबारा तुहाडे सामने मुख होवांगे। तद तक ले मैनूं ते अपना सुना गया दो देखते रहो TV 84। बुला दिओ फतेह।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।